ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਪੰਜਾਬੀ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਫਿਰ ਆਦਮ ਦੇ ਤਾਲੁਕ ਨਾਲ ਸਿੱਖਾਂਗੇ। ਪੈਦਾਇਸ਼ ਦੀ ਕਿਤਾਬ ਜਿਹੜੀ ਹਰ ਚੀਜ਼ ਦੀ ਸ਼ੁਰੂ ਹੈ, ਹਰ ਚੀਜ਼ ਕਿਵੇਂ ਸ਼ੁਰੂ ਹੋਈ ਹੈ ਉਹ ਦੱਸਦੀ ਹੈ ਕਿ ਉਹਦਾ ਨਾਂ ਹੀ ਪੈਦਾਇਸ਼ ਹੈ, ਕਿ ਹਰ ਚੀਜ਼ ਕਿਵੇਂ ਜੰਮੀ ਹੈ ਜਾਂ ਪੈਦਾ ਹੋਈ ਹੈ। ਅਸੀਂ ਵੇਖਦੇ ਹਾਂ ਕਿ ਖੁਦਾ ਨੇ ਆਦਮ ਦਾ ਇੱਕ ਬੁੱਤ ਬਣਾਇਆ ਤੇ ਬਾਈਬਲ ਕਹਿੰਦੀ ਹੈ ਕਿ ਉਹਦੀ ਨਥਨਾਂ ਦੇ ਵਿੱਚ ਖੁਦਾ ਨੇ ਰੂਹ ਫੂਕਿਆ ਤੇ ਉਹ ਜੀਤੀ ਜਾਨ ਹੋਇਆ। ਲੇਕਿਨ ਖੁਦਾ ਨੇ ਜਦੋਂ ਬਣਾ ਲਿਆ ਨਾ ਤੇ ਖੁਦਾ ਕਹਿੰਦਾ ਬੜਾ ਅੱਛਾ ਹੈ, ਬੜਾ ਹੀ ਚੰਗਾ ਹੈ। ਜਿਹਨੂੰ ਅਸੀਂ ਸਹੀ ਤਰਜਮਾ ਕੱਢੀਏ ਤੇ ਖੁਦਾ ਕਹਿੰਦਾ ਬੜਾ ਹੀ ਸੋਹਣਾ ਹੈ। ਖੁਦਾ ਨੇ ਆਪਣੇ ਵਰਗਾ ਬਣਾਇਆ, ਆਪਣੀ ਛਵੀ ਤੇ ਬਣਾਇਆ। ਤੇ ਜਿਹੜੀ ਛਵੀ ਤੇ ਚੀਜ਼ ਬਣਦੀ ਹੈ ਨਾ, ਖੁਦਾ ਨੇ ਆਪਣੀ ਛਵੀ ਤੇ ਬਣਾਇਆ। ਤੇ ਅਸੀਂ ਜਦੋਂ ਸ਼ੀਸ਼ੇ 'ਚ ਵੇਖਦੇ ਹਾਂ ਨਾ ਆਪਣੇ ਆਪ ਨੂੰ, ਤੇ ਸਾਨੂੰ ਆਪਣਾ ਬੜਾ ਚੰਗਾ ਲੱਗਦਾ ਹੈ ਕਿ ਬੜੇ ਸੋਹਣੇ ਆ। ਤੇ ਸਾਡੀਆਂ ਮਾਵਾਂ ਵੀ ਕਹਿੰਦੀਆਂ ਨੇ ਮੇਰਾ ਪੁੱਤਰ ਬੜਾ ਸੋਹਣਾ ਹੈ, ਮੇਰੀ ਧੀ ਬੜੀ ਸੋਹਣੀ ਹੈ। ਲੇਕਿਨ ਇਸ ਤਰ੍ਹਾਂ ਖੁਦਾ ਨੇ ਵੀ ਕਿਹਾ ਬੜਾ ਹੀ ਸੋਹਣਾ ਹੈ, ਤੇ ਹੈ ਵੀ ਸੋਹਣਾ ਸੀ। ਖੁਦਾ ਨੇ ਬੜਾ ਕੱਦ ਕਾਠ ਬਣਾਇਆ, ਸੋਹਣਾ ਜਵਾਨ ਗੱਭਰੂ। ਤੇ ਜਦੋਂ ਉਹਦੀਆਂ ਨਥਨਾਂ ਦੇ ਵਿੱਚ ਜ਼ਿੰਦਗੀ ਦਾ ਦਮ ਫੂਕਿਆ ਤੇ ਉਹ ਚੱਲਣਾ ਫਿਰਨਾ ਹੋ ਗਿਆ, ਸ਼ੁਰੂ ਹੋ ਗਿਆ। ਕਿਉਂ? ਖੁਦਾ ਨੇ ਜੀਵਨ ਦੇ ਦਿੱਤਾ, ਖੁਦਾ ਨੇ ਜ਼ਿੰਦਗੀ ਦੇ ਦਿੱਤੀ। ਤੇ ਜਦੋਂ ਚੱਲਣ ਫਿਰਨ ਡਹਿ ਪਿਆ ਨਾ ਤੇ ਇਸ ਦੁਨੀਆ ਤੇ ਜ਼ਿੰਦਗੀ ਗੁਜ਼ਾਰਨ ਡਹਿ ਪਿਆ ਤੇ ਬੜਾ ਹੀ ਚੰਗਾ ਲੱਗਦਾ ਸੀ। ਬਾਗ ਏਦਨ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਉਹਦੇ ਤੇ ਕੁਝ ਜ਼ਿੰਮੇਵਾਰੀਆਂ ਲਾਈਆਂ ਸਨ ਕਿ ਆਦਮ ਤੂੰ ਬਾਗ ਏਦਨ ਦੇ ਵਿੱਚ ਇਹਦੀ ਬਾਗਬਾਨੀ ਤੇ ਨਿਗਾਹਬਾਨੀ ਕਰ। ਕਿਉਂ? ਖੁਦਾ ਨੇ ਆਦਮ ਨੂੰ ਬਾਗ ਏਦਨ 'ਚ ਰੱਖਿਆ ਸੀ ਤੇ ਆਦਮ ਦਾ ਦਿਲ ਵੀ ਖੁਦਾ ਦੇ ਨਾਲ ਖੂਬ ਲੱਗਾ ਹੋਇਆ ਸੀ। ਤੇ ਜੋ ਕੁਝ ਖੁਦਾ ਨੇ ਕਿਹਾ ਹੋਇਆ ਸੀ, ਜੋ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਸਨ, ਉਹ ਪੂਰੀਆਂ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਉਹ ਆਦਮ ਅੱਛਾ ਉਸਤਾਦ ਸੀ, ਅੱਛਾ ਮੈਨੇਜਰ ਸੀ, ਅੱਛਾ ਮਾਲੀ ਸੀ, ਅੱਛਾ ਚੌਕੀਦਾਰ ਸੀ ਤੇ ਅੱਛਾ ਸਮਝਾਉਣ ਵਾਲਾ ਵੀ ਸੀ। ਤੇ ਉਹਦੇ ਨਾਲ ਇਹ ਵੀ ਸਮਝਦੇ ਹਾਂ ਕਿ ਖੁਦਾ ਤੋਂ ਬਾਅਦ ਦੁਨੀਆ ਦਾ ਅੱਛਾ ਟੀਚਰ ਇਹੋ ਹੀ ਸੀ, ਉਸਤਾਦ ਇਹੋ ਹੀ ਸੀ, ਤੇ ਪਿਆਰ ਕਰਨ ਵਾਲਾ ਵੀ ਸੀ। ਬਾਈਬਲ ਕਹਿੰਦੀ ਹੈ ਕਿ ਖੁਦਾ ਨੇ ਜਦੋਂ ਬਾਗ ਏਦਨ 'ਚ ਰੱਖਿਆ ਉਹਨੂੰ, ਤੇ ਉਹਦਾ ਕੰਮ ਸੀ ਬਾਗ ਦੀ ਬਾਗਬਾਨੀ ਤੇ ਨਿਗਾਹਬਾਨੀ ਕਰਨਾ। ਤੇ ਉਹਨੇ ਬਾਗ ਦੇ ਵਿੱਚ ਜਿੰਨੇ ਪੌਦੇ ਸਨ, ਦਰਖਤ ਸਨ, ਉਹਨਾਂ ਦੀ ਬਾਗਬਾਨੀ ਤੇ ਨਿਗਾਹਬਾਨੀ ਕੀਤੀ। ਤੇ ਜਿੰਨੇ ਜਾਨਵਰ ਸਨ ਨਾ, ਉਹਨਾਂ ਨੂੰ ਉਹਨੇ ਬਹਿਣਾ ਵੀ ਸਿਖਾਇਆ, ਬੋਲਣਾ ਵੀ ਸਿਖਾਇਆ ਤੇ ਆਰਾਮ ਕਰਨਾ ਵੀ ਸਿਖਾਇਆ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਬਹਿਣਾ ਵੀ ਸਿਖਾਇਆ। ਬਾਗ ਏਦਨ ਦੇ ਅੰਦਰ ਜ਼ਿੰਦਗੀ ਅੱਛੀ ਗੁਜ਼ਰ ਰਹੀ ਹੈ, ਖੂਬ ਕੰਮ ਹੋ ਰਿਹਾ ਹੈ। ਦਿਨ ਰਾਤ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਦਮ ਕੰਮ ਕਰਦਾ ਹੈ। ਤੇ ਖੁਦਾ ਵੇਖਦਾ ਕਿ ਬੜਾ ਹੀ ਹਾਰਡ ਵਰਕ ਹੈ, ਬੜਾ ਕੰਮ ਹੈ। ਖੁਦਾ ਨੇ ਇੱਕ ਦਿਨ ਵੇਖਿਆ, ਖੁਦਾ ਨੇ ਗੌਰ ਕੀਤਾ ਤੇ ਖੁਦਾ ਕਹਿੰਦਾ ਇਹਦਾ ਇਕੱਲਾ ਰਹਿਣਾ ਠੀਕ ਨਹੀਂਗਾ।
ਮੈਂ ਇਹਦੇ ਵਰਗੀ ਇੱਕ ਇਹਦੀ ਮਦਦਗਾਰ ਬਣਾਵਾਂਗਾ। ਖੁਦਾ ਨੇ ਮਦਦਗਾਰ ਬਣਾਤੀ। ਤੇ ਮੈਂ ਪਿਛਲੇ ਪੈਗਾਮ 'ਚ ਦੱਸਿਆ ਸੀ ਕਿ ਕਿਵੇਂ ਬਣਾਈ ਸੀ। ਲੇਕਿਨ ਆਦਮ ਇੱਕ ਹਾਰਡ ਵਰਕ ਸੀ। ਲੇਕਿਨ ਅੱਜ ਇਹਦੇ ਨਾਲ ਮੈਂ ਇਹ ਗੱਲ ਦੱਸਣਾ ਚਾਹਨਾ ਕਿ ਬਾਗ ਏਦਨ ਦੇ ਵਿੱਚ ਰਹਿਣ ਡਏ ਨੇ, ਸਵੇਰ ਸਾਰਾ ਦਿਨ ਕੰਮ ਕਰਦੇ ਨੇ ਤੇ ਰਾਤ ਨੂੰ ਠੰਡੇ ਵਕਤ, ਸ਼ਾਮ ਨੂੰ ਠੰਡੇ ਵਕਤ ਖੁਦਾ ਦਾ ਇੰਤਜ਼ਾਰ ਕਰਦੇ ਨੇ। ਖੁਦਾ ਦਾ ਇੰਤਜ਼ਾਰ ਕਰਦੇ ਨੇ ਕਿ ਖੁਦਾ ਆਵੇ ਤੇ ਖੁਦਾ ਨਾਲ ਅਸੀਂ ਸੰਗਤ ਕਰੀਏ, ਕੰਪਨੀ ਕਰੀਏ, ਗੱਲਾਂ ਕਰੀਏ, ਉਹਦੇ ਹਜ਼ੂਰੀ 'ਚ ਬਈਏ। ਤੇ ਅੱਜ ਅਸੀਂ ਇਹ ਵੇਖਦੇ ਹਾਂ ਅੱਜ ਦੇ ਦੌਰ ਦੇ ਵਿੱਚ ਕਿ ਇਹ ਰਵਾਇਤ ਅਸੀਂ ਘੱਟ ਕਰ ਛੜੀਏ। ਅਸੀਂ ਰਾਤ ਨੂੰ, ਸ਼ਾਮ ਨੂੰ, ਠੰਡੇ ਵਕਤ ਆਪਣੇ ਘਰਾਂ 'ਚ ਖੁਦਾ ਦੀ ਹਜ਼ੂਰੀ 'ਚ ਨਹੀਂ ਬੈਠਦੇ ਕਿ ਖੁਦਾ ਠੰਡੇ ਵਕਤ ਸਾਡੇ ਨਾਲ ਗੱਲ ਕਰੇ, ਸਾਡੇ ਕੋਲ ਆਏ। ਲੇਕਿਨ ਨਾ ਅਸੀਂ ਇਹ ਸੋਚ ਰੱਖਨੇ ਆ ਤੇ ਨਾ ਇਹ ਕੰਮ ਕਰਨੇ ਆ। ਈਮਾਨ ਜ਼ਰੂਰ ਹੈ ਕਿ ਖੁਦਾ ਗੱਲਬਾਤ ਕਰਦਾ ਹੈ, ਲੇਕਿਨ ਕਰਦੇ ਨਹੀਂ ਹੈਗੇ। ਅਸੀਂ ਹਵਾ ਧਾਰਾਂ ਵੱਖਰੇ ਵੱਖਰੇ ਹੋ ਗਏ। ਹਵਾ ਨੇ ਵੀ ਕੀਤਾ, ਹੈ ਸੀ ਉਹ ਮਦਦਗਾਰ ਆਦਮ ਦੀ। ਖੁਦਾ ਨੇ ਤਾਂ ਮਦਦਗਾਰ ਬਣਾਇਆ ਸੀ ਕਿ ਚੱਲ ਵੀ ਇਹਦੇ ਨਾਲ ਨਾਲ ਰਹੋ, ਇਹਦੀ ਮਦਦਗਾਰ ਹੋ। ਲੇਕਿਨ ਹਵਾ ਜਿਹੜੀ ਨਾ, ਉਹ ਪਾਸੇ ਰਹਿਣਾ ਸ਼ੁਰੂ ਕਰਤਾ, ਵੱਖਰੀ ਹੋਣਾ ਸ਼ੁਰੂ ਕਰਤਾ। ਆਦਮ ਕੰਮ ਲੱਗਾ ਪੌਦਿਆਂ ਨੂੰ, ਦਰਖਤਾਂ ਨੂੰ ਗੋਡੀ ਦੇਣ ਡਿਆ ਆਵੇ ਤਾਂ ਕਿ ਫਲ ਆਵੇ। ਪਾਣੀ ਲਾਇਆ ਉਹਨੇ ਕਿ ਪਾਣੀ ਦੇ ਰਿਹਾ ਸਾਰਿਆਂ ਨੂੰ, ਇਸ ਲਈ ਕਿ ਬਾਗ ਏਦਨ 'ਚ ਚਾਰ ਨਦੀਆਂ ਵਗਦੀਆਂ ਸਨ ਤੇ ਉਹਨੇ ਪੌਦਿਆਂ ਨੂੰ ਪਾਣੀ ਵੀ ਦੇਣਾ ਹੁੰਦਾ ਸੀ, ਜਾਨਵਰਾਂ ਨੇ ਵੀ ਉੱਥੋਂ ਹੀ ਪਾਣੀ ਪੀਣਾ ਹੁੰਦਾ ਸੀ, ਆਦਮ ਵੀ ਪੀਂਦਾ ਸੀ। ਤੇ ਹਵਾ ਵੱਖਰੀ ਬਾਗ ਦੇ ਵਿੱਚ ਨਾ ਸੈਰ ਕਰਦੀ ਹੈ। ਜਿਵੇਂ ਅੱਜ ਪਾਰਕਾਂ ਦੇ ਵਿੱਚ ਸਾਡੀਆਂ ਬੀਬੀਆਂ ਬੜੀਆਂ ਸੈਰ ਕਰਨ ਲਈ ਜਾਂਦੀਆਂ ਨੇ, ਬੱਚੇ ਲੈ ਕੇ ਜਾਂਦੀਆਂ ਨੇ, ਜ਼ਿੱਦ ਕਰਦੀਆਂ ਨੇ ਆਪਣੇ ਸ਼ੌਹਰ ਅੱਗੇ ਕਿ ਸਾਨੂੰ ਲੈ ਕੇ ਚੱਲ। ਪਿਓ ਕੇ ਜ਼ਿੱਦ ਕਰਦੀਆਂ ਨੇ ਸਾਨੂੰ ਲੈ ਕੇ ਚੱਲ। ਹਵਾ ਵੀ ਸੈਰ ਕਰਨ ਡਈ ਹੈ। ਤੇ ਜਦੋਂ ਕੱਲੀ ਸੈਰ ਕਰਨ ਡਈ ਹੈ ਨਾ, ਤੇ ਖੁਦਾ ਨੇ ਤੇ ਕਿਹਾ ਸੀ ਕੱਲਾ ਰਹਿਣਾ ਚੰਗਾ ਨਹੀਂਗਾ, ਤੇ ਹਵਾ ਕੱਲੀ ਹੋ ਗਈ। ਸ਼ੌਹਰ ਨੂੰ ਛੱਡ ਕੇ ਉਹ ਕੰਮੇ ਲੱਗਾ, ਉਹਦੀ ਮਦਦ ਨਹੀਂ ਕਰਦੀ, ਲੇਕਿਨ ਵੱਖਰੀ ਹੋ ਗਈ। ਤੇ ਜਦੋਂ ਵੱਖਰੀ ਕੱਲੇ ਕੰਮ ਲੱਗੀ ਹੈ ਨਾ, ਵੱਖਰੀ ਸੈਰੋ ਤਫਰੀਹ ਕਰਨ ਡਈ ਹੈ, ਖੂਬ ਫਿਰਨ ਡਈ ਹੈ, ਤੇ ਸ਼ੈਤਾਨ ਨੇ ਵੇਖਿਆ, ਉਹਨੇ ਆਖਿਆ ਕੱਲੀ ਹੈ, ਅੱਛਾ ਘੇਰ ਲੈਣਾ ਇਹਨੂੰ। ਸ਼ੈਤਾਨ ਨੇ ਇਸ ਤਰ੍ਹਾਂ ਕੀਤਾ ਕਿ ਸੱਪ ਦੀਆਂ ਦੋ ਖੂਬੀਆਂ ਵੇਖਿਆ ਕਿ ਇਹ ਚੰਗੀਆਂ ਨੇ ਸੱਪ ਦੇ ਅੰਦਰ, ਇੱਕ ਚਲਾਕ ਵੀ ਤੇ ਇੱਕ ਹੁਸ਼ਿਆਰ ਵੀ ਹੈ। ਤੇ ਸ਼ੈਤਾਨ ਨੇ ਸੱਪ ਦੇ ਉੱਤੇ ਕਬਜ਼ਾ ਕਰ ਲਿਆ, ਯਾਨੀ ਉਹਦੇ ਅੰਦਰ ਸਮਾ ਗਿਆ। ਉਹਦੇ ਅੰਦਰ ਸਮਾ ਕੇ ਨਾ ਤੇ ਫਿਰ ਹਵਾ ਨਾਲ ਗੱਲਬਾਤ ਕਰਨ ਲੱਗ ਪਿਆ। ਤੇ ਜਦੋਂ ਗੱਲਬਾਤ ਕਰਨ ਲੱਗਾ ਤੇ ਆਂਦਾ ਹਵਾ, ਉਹਨੇ ਵੇਖਿਆ ਕਿੰਨੇ ਮੈਨੂੰ ਆਵਾਜ਼ ਮਾਰੀ ਹੈ, ਲਾਗੇ ਹੋਈ। ਇਹ ਫਲ ਖੁਦਾ ਨੇ ਮਨਾ ਕੀਤਾ ਤੁਹਾਨੂੰ? ਕਹਿੰਦੀ ਹਾਂ, ਇਹਦੇ ਲਾਗੇ ਨਹੀਂ ਜਾਣਾ। ਕਹਿੰਦਾ ਲਾਗੇ ਤੇ ਹੋ ਕੇ ਵੇਖ, ਐਵੇਂ ਖੁਦਾ ਤੁਹਾਨੂੰ ਕਹਿੰਦਾ। ਜਦੋਂ ਉਹ ਲਾਗੇ ਹੋਈ ਤੇ ਕਹਿੰਦੀ ਕਹਿੰਦਾ ਤੋੜ ਜ਼ਰਾ, ਇਹ ਫਲ ਤੋੜ, ਹਾਂ ਤੂੰ ਨਹੀਂ ਮਰੇਗੀ, ਮੈਂ ਬੈਠਾ ਨਾ ਇੱਥੇ, ਫਿਕਰ ਨਾ ਕਰ ਤੂੰ। ਬਾਈਬਲ ਕਹਿੰਦੀ ਕਿ ਉਹਨੇ ਤੋੜ ਲਿਆ। ਜਦੋਂ ਉਹਨੇ ਤੋੜ ਲਿਆ ਤੇ ਖਾਦਾ, ਤੇ ਜਾ ਕੇ ਆਦਮ ਨੂੰ ਆਂਦੀ ਹੈ ਐਵੇਂ ਹੀ, ਇਹ ਵੇਖ ਇਹ ਫਲ ਖਾ, ਖੁਦਾ ਨੇ ਐਵੇਂ ਮਨਾ ਕੀਤਾ ਕਿ ਤੁਸੀਂ ਮਰ ਜਾਓਗੇ, ਵੇਖ ਅਸੀਂ ਕੋ ਮਰੇ ਆ। ਆਦਮ ਨੇ ਵੀ ਖਾ ਲਿਆ, ਲੇਕਿਨ ਥੋੜੀ ਦੇਰ ਬਾਅਦ ਉਹਦਾ ਰਿਜ਼ਲਟ ਆ ਗਿਆ, ਇਸ ਲਈ ਕਿ ਨਾਫਰਮਾਨੀ ਤੇ ਗੁਨਾਹ ਦਾ ਰਿਜ਼ਲਟ ਆਇਆ, ਤੇ ਗੁਨਾਹ ਦੀ ਮਜ਼ਦੂਰੀ ਮੌਤ। ਤੇ ਉਹ ਮੌਤ ਐਸੀ ਆਈ ਕਿ ਇਨਸਾਨ ਦੀ ਤੇ ਖੁਦਾ ਦੀ ਜੁਦਾਈ ਹੋ ਗਈ। ਖੁਦਾ ਨੇ ਬਾਗ ਏਦਨ ਚੋਂ ਬਾਹਰ ਕੱਢ ਦਿੱਤਾ। ਕਿਉਂ? ਉਹਨੇ ਨਾਫਰਮਾਨੀ ਦਾ ਗੁਨਾਹ ਕੀਤਾ ਸੀ, ਖੁਦਾ ਦਾ ਹੁਕਮ ਤੋੜਿਆ ਸੀ। ਖੁਦਾ ਨੇ ਇਹ ਸ਼ਰੀਅਤ ਪਹਿਲੋਂ ਹੀ ਦੇਤੀ ਸੀ ਕਿ ਜਿਸ ਰੋਜ਼ ਜਦੋਂ ਵੀ ਤੂੰ ਇਸ ਫਲ ਨੂੰ ਖਾਦਾ ਤੇ ਤੂੰ ਮਰਿਆ। ਤੇ ਖੁਦਾ ਨੇ ਉਹਨੂੰ ਬਾਗ ਏਦਨ ਚੋਂ ਬਾਹਰ ਕੱਢ ਦਿੱਤਾ।
ਅਸੀਂ ਨਾਫਰਮਾਨੀ ਨਾ ਕਰੀਏ ਖੁਦਾ ਦੀ। ਇਹ ਸਾਨੂੰ ਸਬਕ ਹੈ। ਜੇ ਨਾਫਰਮਾਨੀ ਹੋਈਏ ਕਰੀਏ ਤੇ ਖੁਦਾ ਦੀ ਹਜ਼ੂਰੀ ਚੋਂ ਨਿਕਲ ਜਾਗੇ, ਖੁਦਾ ਕੱਢ ਦੇਗਾ, ਖੁਦਾ ਦਾ ਰੂਹ ਸਾਡੇ ਤੋਂ ਜੁਦਾ ਹੋ ਜਾਏਗਾ। ਇਸ ਲਈ ਕਿ ਅਸੀਂ ਗੁਨਾਹ 'ਚ ਹਾਂ, ਤੇ ਇਸ ਲਈ ਗੁਨਾਹ ਨਾ ਕਰੀਏ, ਨਾ ਤੇ ਨਾਫਰਮਾਨੀ ਦਾ ਗੁਨਾਹ ਕਰੀਏ ਤੇ ਨਾ ਹੋਰ ਦੂਜੇ ਕਰੀਏ। ਖੁਦਾ ਸਾਰਿਆਂ ਨੂੰ ਗੁਨਾਹ ਤੋਂ ਬਾਜ਼ ਰਹਿਣ ਦੀ ਤੌਫੀਕ ਦੇਵੇ। ਆਮੀਨ।